ਹੁਣ ਚੇਤਾ ਆਉਂਦੇ ਨੇ ਉਹ ਲੋਕ ਕਿਹੜੇ ਜਿਹੜੇ ਟੁਰ ਗਏ? ਉਹ ਬੜਾ ਚੇਤਾ ਰਹਿੰਦਾ। ਅਸੀਂ ਆਨੇ ਉਹ ਵਸ ਗਏ ਨੇ ਜਾ ਕੇ ਚੰਗੇ ਰਹਿੰਦੇ ਤੇ ਚਲੋ ਬੜਾ ਕੰਮ ਦਿੰਦੇ ਸਨ ਲੋਕਾਂ ਨੂੰ। ਕਿਸੇ ਦਾ ਧੀ ਪੁੱਤਰ ਠਾਣਾ ਹੋਵੇ ਅਗਲੇ ਘਰ ਆ ਕੇ ਦਿੰਦੇ ਸਨ। ਗੱਲ ਕਰ ਵੀ ਕੀ ਦੀ ਚਾਹੀਦੀ ਸਹੀ। ਅੱਜ ਦੀ ਜਿੰਨੀ ਹੈ ਵੇ ਸਭ ਦੁਨੀਆ ਟੁਰ ਗਈ ਅੱਛਾ। ਤੇ ਬਾਅਦ ਵਿੱਚ ਸਾਡਾ ਪਿੰਡ ਉੱਠਿਆ। ਹੂੰ। ਉਹ ਵੀ ਇੱਕ ਸਿੱਖ ਇੱਧਰ ਗਿਆ ਸੀ ਮੰਗੋ ਗਿਆ ਹਾਂਜੀ। ਤੇ ਉਹ ਦਿਨੋਂ ਘੋੜੀ ਤੇ ਉਹ ਆਇਆ ਤੇ ਰਾਹ 'ਚ ਸਲਾਹ ਉਸ ਵੇਖੀ ਬਈ ਪਿੰਡ ਆ ਕੀ ਹੋ ਗਿਆ ਮਦਾਰ ਤੇ ਚਲੋ ਜਸਾ ਬਣ ਕੇ ਤੇ ਉਹਨਾਂ ਨੂੰ ਲੁੱਟ ਗਏ ਚੱਲ ਕੇ ਤੇ ਅੱਛਾ, ਨਾਲ ਉੱਥੇ ਸੁਣੀ ਉਹਨੇ? ਆਓ ਪਿਛਾਂ ਸੁਣੀ ਖਬਰ ਕਿਤੇ ਚੂਰ ਹਾਂਜੀ। ਸਿੰਘ, ਇੱਕ ਪਾਲਾ ਸਿੰਘ, ਅੱਛਾ ਇੱਕ ਤਾਰਾ ਸਿੰਘ, ਅੱਛਾ। ਇੱਕ ਤੁਹਾਡੇ ਪਿੰਡ ਦੇ ਵਿੱਚੋਂ? ਹਾਂ। ਤੇ ਸਾਡੇ ਸਿੱਖਾਂ ਦਾ ਸੀ ਬਈ ਇੱਕ ਦੂਜੇ ਨਾਲ ਮੁਆਹਦਾ ਕੀਤਾ ਬਈ ਜੇ ਤੁਹਾਡਾ ਕੋਈ ਜਸਾ ਸਾਨੂੰ ਖਰਾਬ ਕਰੇ ਤੇ ਤੁਸੀਂ ਅੱਗੇ ਹੋਣਾ। ਅੱਛਾ, ਮੁਸਲਮਾਨਾਂ ਨੇ ਉਹਨਾਂ ਨੂੰ ਕਿਹਾ ਸੀ? ਹਾਂ। ਤੇ ਉਹਨਾਂ ਆਖਿਆ ਜੇ ਚਲੋ ਤੁਹਾਡਾ ਕੋਈ ਮੁਸਲਮਾਨ ਆਵੇ ਤੇ ਤੁਸੀਂ ਅੱਗੇ ਹੋਣਾ। ਹੱਥ ਰੱਖੇ ਸਾਨੂੰ ਸਾਹਿਬ ਨਾਲ। ਅੱਛਾ। ਉਹਨਾਂ ਆਪਣੀ ਕਿਤਾਬ ਤੇ ਰੱਖਿਆ ਅਸੀਂ ਨਾ ਆਪਣੀ ਤੇ ਰੱਖਿਆ ਸਹੀ। ਵੀ ਅਸੀਂ ਹੈ ਜੀ ਸਾਹਮਣੇ ਮਦਾਰ ਪਿੰਡ ਨਜ਼ਰ ਆ ਰਿਹਾ। ਇੱਕ ਸਾਈਡ ਤੇ ਨਿੰਬੂਆਂ ਦਾ ਬਾਗ ਲੱਗਾ 2 ਕਿੱਲਿਆਂ ਦਾ। ਗਰਮੂਲਿਓਂ ਜਿਹੜੀ ਸੜਕ ਕੱਚੀ ਆਂਦੀ ਆ ਉਹ ਵਾਲੀ ਹੈ। ਅਸੀਂ ਸ਼ਾਰਟਕਟ ਆਏ ਆ ਇਸ ਵਾਸਤੇ, ਇੱਥੋਂ ਹੀ ਤੁਹਾਨੂੰ ਪਿੰਡ ਦਿਖਾ ਰਹੇ ਹਾਂ। ਪਿੰਡ ਮਦਾਰ, ਜ਼ਿਲ੍ਹਾ ਸ਼ੇਖੂਪੁਰਾ। ਅੱਛਾ ਬਜ਼ੁਰਗੋ, ਇਹ ਕਿਹੜੀ ਜਗ੍ਹਾ ਸੀ ਇਹ ਮਦਾਰ ਦੇ ਪਿੰਡ ਦੀ? ਪਿੰਡ ਦੀ ਇਹ ਧਾਰਾ ਇਹਨੂੰ ਬੋਲਿਆ ਜੀ। ਅੱਛਾ, ਇਹ ਦਰਖਤ ਪੁਰਾਣਾ ਹੀ ਨੇ? ਆ ਪੁਰਾਣੇ ਇੱਥੇ ਕੀ? ਸਿੱਖਾਂ ਦੇ ਵਕਤ ਆਹੋ। ਅੱਛਾ, ਇੱਥੇ ਬਜ਼ੁਰਗ ਬਹਿੰਦੇ ਹੁੰਦੇ ਸੀ? ਆ ਇੱਥੇ ਸਾਰੇ ਲੋਕ ਆ ਸਾਰਾ ਉਹ ਖਾਲੀ। ਅੱਛਾ, ਹੁਣ ਤੇ ਕਾਰੋਬਾਰ ਸਹੀ ਹੋ ਗਿਆ। ਇੱਥੇ ਆ ਕੇ ਬਹਿੰਦੇ ਸੀ ਸਾਰੇ? ਹਾਂ, ਸਾਰਾ ਪਿੰਡ ਹੀ ਇੱਥੇ। ਤੇ ਇਹ ਕਬਰਾਂ ਕਿਦੋਂ ਦੀਆਂ ਬਣੀਆਂ ਹੁਣ? ਕਬਰਾਂ ਇੱਕੋ ਪੁਰਾਣੀ। ਅੱਛਾ, ਉਦੋਂ ਹੀ? ਆ ਮਗਰੋਂ ਪਿੰਡੀਆਂ ਬਣੀਆਂ। ਸਹੀ ਹੋ ਗਿਆ। ਹੈ ਜੀ ਪਿੰਡ ਦਾ ਦਾਰਾ, ਜਿੱਥੇ ਲੋਕ ਆ ਕੇ ਸ਼ਾਮ ਦੁਪਹਿਰ ਨੂੰ ਬਹਿੰਦੇ ਸੀ। ਸਾਰੇ ਵਡੇਰੇ, ਸਾਰੇ ਵਡੇਰੇ ਵੀ, ਮੁੰਡੇ ਛੁੰਡੇ ਵੀ ਕਹਿੰਦੇ? ਸਾਰੇ ਮੁੰਡੇ ਹੀ ਆ ਬਾਂਡੇ ਇੱਥੇ ਗਏ। ਸਹੀ ਸਹੀ। ਅੱਜ ਵੀ ਹੁਣ ਇੱਥੇ ਬਹਿੰਦੇ ਨੇ ਲੋਕ? ਹਾਂਜੀ, ਹਰ ਰੋਜ਼ ਬਿਨਾਂ ਨਾ ਰੋਜ਼ ਹੀ ਬਹਿੰਦੇ ਨੇ। ਅੱਛਾ, ਉਦੋਂ ਵੀ ਬਹਿੰਦੇ ਸੀ 47 ਵੇਲੇ? ਉਦੋਂ ਤੇ ਬੜਾ ਕੁਝ ਕਰਦੇ ਸਨ, ਉਦੋਂ ਮੰਜੀਆਂ ਤੱਕ ਲੈ ਆਉਂਦੇ ਸਨ। ਅੱਛਾ। ਹਾਂ, ਥਾਂ ਖੁੱਲਾ ਸੀ ਨਾ ਸਾਰਾ। ਹੂੰ। ਉਦੋਂ ਆ ਬਰਨੇ ਇੱਧਰ ਬੜੇ ਸਨ। ਸਹੀ ਸਹੀ ਸਹੀ। ਹੁਣ ਤੇ ਰਹਿ ਜਾਏ ਹੋ ਗਿਆ। ਠੀਕ ਹੋ ਗਿਆ। ਇਹ ਹੀ ਆ ਫਕਰਾਂ ਦਾ ਹੀ। ਹਾਂਜੀ? ਦਰਬਾਰ ਵਾਲਿਆਂ ਦਾ। ਅੱਛਾ, ਦਰਬਾਰ ਵਾਲਿਆਂ ਦਾ। ਇਹ ਪੁਰਾਣਾ ਦਰਬਾਰ ਸ਼ਰੀਫ ਇੱਥੇ? ਇਹ ਖੂਹ ਹੈ। ਇੱਥੋਂ ਪਾਣੀ ਪੀਂਦੇ ਰਹੇ ਤੁਸੀਂ? ਛੋਟੀ ਇੱਟ ਦਾ ਬਣਿਆ। ਬੜਾ ਜ਼ਬਰਦਸਤ ਡਿਜ਼ਾਈਨ ਬਣਾਇਆ ਜੀ ਵਿੱਚ। ਉਹ ਇੱਟਾਂ ਦਾ ਤਾਰਾ ਬਣਿਆ ਇੱਥੇ। ਇਹ ਖੂਹ ਜਾਂਦੇ ਰਹਿੰਦੇ ਥੱਲੇ। ਹਾਂਜੀ, ਥੱਲੇ ਜਾਂਦੇ ਰਹਿੰਦੇ। ਇਹ ਬੋਰਡ ਬਜ਼ੁਰਗੋ ਪੁਰਾਣਾ? ਆਹੋ, ਪੁਰਾਣੇ ਨੇ ਬਾਬਾ
ਸਿੱਖਾਂ ਦੇ ਮਗਰੋਂ ਹੋਏ। ਅੱਛਾ, ਲੇਕਿਨ ਇਹ ਜਿਹੜੇ ਘਰ ਨੇ ਹਾਂ ਕੱਚੇ, ਹਾਂ, ਇਹ ਕਿਦੋਂ ਦੇ ਨੇ? ਇਹ ਸਿੱਖਾਂ ਦੇ ਹੁੰਦੇ ਦੇ ਸਮੇਂ। ਅੱਛਾ, ਸਿੱਖਾਂ ਦੇ ਹੁੰਦਿਆਂ ਦੇ। ਹਾਂ। ਸਹੀ 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 ਸਹੀ। ਅੱਛਾ, ਉਦੋਂ ਇਸ ਤਰ੍ਹਾਂ ਦੇ ਕੱਚੇ ਮਕਾਨ ਹੁੰਦੇ ਸੀ। ਹਾਂ, ਉਦੋਂ ਨਹੀਂ ਕਿਤੇ। ਇਹ ਕਿਹੜਾ ਮਹੱਲਾ ਸੀ ਇਹ ਵਾਲਾ? ਇਹ ਮਹੱਲਾ ਸ਼ਾਸ਼ ਕਲੀ ਸੀ ਬਾਬਾ। ਤੇ ਇੱਧਰ ਕਿਹੜੇ ਸਿੱਖ ਰਹਿੰਦੇ ਸੀ? ਇਹਦੇ ਕੋਈ ਸਿੱਖ ਹੂੰ। ਇਹ ਮੁਸਲਮਾਨ ਸੀ। ਅੱਛਾ, ਇਹ ਮੁਸਲਮਾਨਾਂ ਦਾ ਮਹੱਲਾ ਸੀ। ਹਾਂ ਸਾਰਾ। ਅੱਛਾ, ਬਜ਼ੁਰਗ ਇਹ ਤੁਹਾਡੇ ਵਾਲਦ ਸਾਹਿਬ ਨੇ? ਹਾਂਜੀ ਅੱਛਾ ਅੱਛਾ, ਬਾਬਾ ਘਸੀਟਾ। ਹਾਂਜੀ। ਸਹੀ ਹੋ ਗਿਆ। ਇਹ ਕਿਦੋਂ ਫੌਤ ਹੋਏ ਨੇ? ਇਹਨਾਂ ਨੂੰ ਕੋਈ ਮੇਰਾ ਖਿਆਲ ਕੋਈ 25 ਸਾਲ ਹੋ ਗਏ। ਅੱਛਾ, 25 ਸਾਲ। ਇਹ ਜਿਹੜੀ ਸਾਹਮਣੇ ਮਸਜਿਦ ਨਜ਼ਰ ਆ ਰਹੀ ਹੈ, ਹਾਂਜੀ ਇੱਥੇ ਨਾਲ ਹੀ ਗੁਰਦੁਆਰਾ ਹੁੰਦਾ ਸੀ? ਆ ਨਾਲ ਹੈ। ਮੈਂ ਤੈਨੂੰ ਮੁਹੰਮਦ ਜੀ ਅਗਾ ਹਾਂ ਹਾਂ। الصلاة والسلام عليك يا رسول الله وعلى آلك وصحبك يا سيدي يا نبي الله. الصلاة والسلام عليك يا رسول الله وعلى آلك وصحبك يا سيدي يا نبي الله. ਇਹ ਮਸਜਿਦ ਦੀ ਬੈਕ ਸਾਈਡ ਤੇ ਸੀ ਗੁਰਦੁਆਰਾ? ਇਹ ਪਾਸੇ الصلاة والسلام عليك يا رسول الله وعلى آلك وصحبك يا سيدي. अस्सलाम वालेकुम, सत श्री अकाल, आदाब ਦੋਸਤੋ। ਅੱਜ ਅਸੀਂ ਪਿੰਡ ਇੱਕ ਵਾਰੀ ਫੇਰ ਮਦਾਰ ਦੇ ਵਿੱਚ ਮੌਜੂਦ ਹਾਂ। ਇੱਥੋਂ ਦੇ ਬਜ਼ੁਰਗ ਸਾਨੂੰ ਇੱਕ ਮਿਲੇ ਨੇ ਜਿਨ੍ਹਾਂ ਨੇ 47 ਵੇਲੇ ਤੋਂ ਪਹਿਲੇ ਦੀਆਂ ਇੱਥੇ ਸਿੱਖਾਂ ਦੇ ਨਾਲ ਵਕਤ ਗੁਜ਼ਾਰਿਆ। ਇੱਥੋਂ ਦੇ ਜਿਹੜੇ ਮਸ਼ਹੂਰ ਰਾਗੀ ਹੋਏ ਨੇ, ਇਹਨਾਂ ਦੇ ਵਾਲਦ ਸਾਹਿਬ ਵੀ ਰਾਗੀ ਸਨ। ਤੇ ਅੱਜ ਅਸੀਂ ਇਹਨਾਂ ਕੋ, ਉਦੋਂ ਇਹਨਾਂ ਦੀ ਉਮਰ 16 ਸਾਲ ਸੀ, ਇਹਨਾਂ ਕੋ ਅਸੀਂ ਗੱਲਬਾਤ ਪੁੱਛਣ ਦੀ ਕੋਸ਼ਿਸ਼ ਕਰਾਂਗੇ। अस्सलाम वालेकुम बुजुर्गो। ਵਾਲੇਕੁਮ ਸਲਾਮ। बुजुर्गो की नाम है अपना? ਅਬਦੁੱਲਾ ਜੀ अब्दुल्ला। ਤੁਹਾਡੇ ਵਾਲਦ ਸਾਹਿਬ ਦਾ ਕਸੀਟਾ ਨਾਮ। ਕਸੀਟਾ। ਤੇ ਦਾਦਾ ਜੀ ਦਾ? ਹੂੰ? ਦਾਦਾ ਜੀ ਦਾ? ਦਾਦਾ ਬੱਗਾ। 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 ਸਹੀ ਹੋ। ਅੱਜ ਅਸੀਂ ਮਦਾਰ ਦੇ ਵਿੱਚ ਬੈਠੇ ਹਾਂ। ਹਾਂਜੀ ਤੁਹਾਡਾ ਜੱਦੀ ਪੁਸ਼ਤੀ ਪਿੰਡ ਹੈ ਹੀ ਹੈ? ਹਾਂ ਜੀ, ਜੱਦੀ ਪੁਸ਼ਤੀ ਇਹ ਹੋਈ। ਇਹੀ ਪਿੰਡ ਹੈ। ਹਾਂ, ਪਿਓ ਦਾਦੇ ਸਹੀ। ਪੜਦਾਦੇ ਦਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਨਾਲ ਲੱਗਦੇ ਨੇ ਮਿਰਜ਼ਾ ਵਿਰਕਾਂ ਦਾ, ਹਾਂਜੀ। ਅੱਗੇ ਸੰਸਾ ਟੱਡਾ, ਸਹੀ ਹੋ ਗਿਆ। ਅੱਗੇ ਫਿਰ ਗੁਰਮੂਲਾ, ਹੂੰ। ਫਿਰ ਅੱਗੇ ਕੜਿਆਲ, ਸਹੀ ਹੋ ਗਿਆ। ਫਿਰ ਅੱਗੇ ਜਨਾਲਾ ਸ਼ੇਰ ਖਾਨ, ਸਹੀ। ਅੱਗੇ ਫਿਰ ਆ ਗਿਆ ਚੱਕ ਮੁਖਤਾ। ਹੂੰ। ਇਹ ਇਹਦਾ ਜ਼ਿਲ੍ਹਾ ਉਦੋਂ 47 ਤੋਂ ਪਹਿਲੇ ਕਿਹੜਾ ਸੀ? ਜ਼ਿਲ੍ਹਾ ਇਹੋ ਹੀ ਸੀ ਸਾਡੇ ਹੁੰਦੇ। ਨਹੀਂ, ਗੁਜਰਾਤ ਪਹਿਲਾਂ ਪਹਿਲਾਂ ਗੁਜਰਾਤ, ਹੁਣ ਕਿਹੜਾ? ਹੁਣ ਜ਼ਿਲ੍ਹਾ ਸ਼ੇਖਪੁਰ ਹੈ ਜੀ। ਸਹੀ ਹੋ ਗਿਆ। ਹਾਂ ਅੱਛਾ, ਤੁਹਾਡੇ ਕੋਲ ਅਸੀਂ ਪੁਰਾਣੀਆਂ ਗੱਲਾਂ ਪੁੱਛਣੀਆਂ। ਹਾਂਜੀ। ਇੱਥੇ ਕਿਹੜੇ ਕਿਹੜੇ ਲੋਕ ਵੱਸਦੇ ਸੀ 47 ਤੋਂ ਪਹਿਲੇ? ਇਹ ਸਿੱਖ ਸਿੱਖਾਂ ਦਾ ਦੱਸੋ, ਜਿਹੜੇ ਜਿਹੜੇ ਵੀ ਲੋਕ ਰਹਿੰਦੇ ਸੀ। ਸਿੱਖ ਜੀ ਚੌਂ ਪੱਤੀਆਂ ਦੇ ਵਿੱਚ ਸੀ ਸਾਡਾ ਪਿੰਡ। ਚੌਂ ਪੱਤੀਆਂ ਦੇ ਵਿੱਚ ਸੀ? ਹਾਂ, ਕਿਹੜੀ ਕਿਹੜੀ ਪੱਤੀ ਸੀ? ਇਹ ਵਿਰਕਾਂ ਦੀ, ਹਾਂਜੀ ਪੁੰਗਲਾਂ ਦੀ, ਹਾਂਜੀ। ਤੇ ਕਿੰਗਰਿਆਂ ਦੀ, ਸਹੀ ਹੋ ਗਿਆ। ਤੇ ਤੁਗਲ। ਅੱਛਾ, ਤੁਗਲ। ਹਾਂ, ਸਿੱਖ ਹੀ ਸਨ। ਅੱਛਾ, ਵੀ ਸਿੱਖ ਸਨ। ਹਾਂ, ਕਿਉਂ ਤੇ ਪੱਤੀ। ਹਿੰਦੂਆਂ ਦੇ ਵੀ ਹੈ ਸਨ ਘਰ? ਹਿੰਦੂਆਂ ਦੇ ਵਾਵਾ ਘਰ ਸੀ। ਉਹਨਾਂ ਦੇ ਨਾਂ ਚੇਤਾ ਨੇ? ਆ ਗਿਆਨ ਸ਼ਾਹ ਹਾਂਜੀ। ਸਾਡੇ ਪਿੰਡ 'ਚ ਵੱਡਾ ਹੋਇਆ। ਗਿਆਨ ਸ਼ਾਹ। ਆ ਗਿਆਨ ਸ਼ਾਹ, ਸਹੀ ਹੋ ਗਿਆ। ਉਹ ਇੱਥੋਂ ਚੂੜ ਖਾਨੇ ਟੁਰ ਗਿਆ, ਅੱਛਾ ਉੱਥੇ ਪੱਠੇ ਲਾਏ। ਅੱਛਾ। ਤੇ ਬੜੀ ਜ਼ਮੀਨ ਖਰੀਦੀ, ਮੋਟਾ ਬੰਦਾ ਸੀ। ਇੱਥੋਂ ਦਾ ਸੀ ਤੁਹਾਡੇ ਕੋਲ? ਆ ਸਾਡੇ ਪਿੰਡ ਦਾ ਸੀ। ਤੇ ਬੜਾ ਉਸ ਪੱਠੇ 6 7 8 ਚੱਲ ਗਏ ਉਹਦੇ। ਹੂੰ ਹੂੰ ਹੂੰ। ਫਿਰ ਬੜਾ ਆਪਣਾ ਮੰਡੀ ਦੇ ਵਿੱਚ ਕੰਮ ਕਰਦਾ ਸੀ। ਤੇ ਸਹੀ। ਮੰਡੀ ਉਰੀ ਸੀ ਸਾਰੀ, ਚੂੜਖਾਨਾ। ਆ ਚੂੜ ਖਾਨਾ ਸਹੀ। ਉਹਦੇ ਨਾਂ ਤੇ ਚੱਲਦਾ ਸੀ। ਤੇ ਉਸੇ ਤੇ ਪੱਠਾ ਪਿੰਡ ਵੀ ਲਵਾਇਆ ਸੀ ਇਹਨਾਂ ਸਿੱਖਾਂ ਵਾਸਤੇ, ਸਹੀ ਸਹੀ। ਬਈ ਇਹ ਪੱਕਾ ਪਿੰਡ ਮੇਰਾ ਹੋ ਜਾਏ, ਮੈਂ ਮਸ਼ਹੂਰ ਬੰਦਾ ਵਾਂ ਤੇ ਲੋਕ ਆਖਣ ਗਿਆਨ ਸ਼ਾਹ ਦਾ ਪੱਕਾ ਪਿੰਡ। ਸਹੀ। ਤੇ ਸਿੱਖਾਂ ਦੇ ਨਾਂ ਚੇਤਾ ਨੇ ਜਿਹੜੇ ਤੇ ਸਿੱਖ ਸਨ? ਹਾਂ ਜੀ, ਬੜੇ ਮਸ਼ਹੂਰ ਸਿੱਖਾਂ ਦੇ ਨਾਂ ਲਓ। ਮਸ਼ਹੂਰ ਸਿੱਖ ਆਪਣਾ ਸੀ ਲਾਭ ਸਿੰਘ ਲੰਬਰਦਾਰ। ਅੱਛਾ, ਲੰਬੜਦਾਰ ਸੀ। ਹਾਂ, 4 ਭਰਾ ਸਨ ਉਹਦੇ ਅੱਗੋਂ ਪੁੱਤਰ, ਅੱਛਾ। ਤੇ 4 ਵੀ ਭਰਾ ਉਹ ਸਨ। ਹੂੰ ਹੂੰ। ਆ ਡੇਰਾ ਜਿਹੜਾ ਹੈ ਜਿੱਥੇ ਇਹਨਾਂ ਦੀ ਜ਼ਮੀਨ,
ਇਹ ਡੇਰਾ ਉਹਨਾਂ ਦਾ। ਨਹੀਂ ਨਹੀਂ, ਨਾਂ ਮੈਨੂੰ ਤੇ ਦੱਸੋ। ਹਾਂ ਜੀ, ਨਾਂ ਉਹਦਾ ਇੱਕ ਦਾ ਨਾਂ ਸੀ ਮੋਹਰ ਸਿੰਘ, ਹਾਂਜੀ। ਇੱਕ ਦਾ ਸੋਹਣ ਸਿੰਘ, ਇੱਕ ਦਾ ਨਾਂ ਇੱਕ ਹੋਰ ਨਾਂ। ਅੱਛਾ, ਕਿਹੜੀ ਪਤੀ ਦੇ ਸਨ? ਇਹ ਵਿਰਕਾਂ ਦੀ ਪੱਤੀ ਦੇ। ਅੱਛਾ, ਬਿਰਕਾਂ ਦੀ। ਹਾਂ। ਤੇ ਕਿੰਗਰਾਂ ਦੀ ਪਤੀ ਦੇ ਵਿੱਚ ਕਿਹੜੇ ਮਸ਼ਹੂਰ ਕਿੰਗਰੇ ਬੰਦੇ ਦੇ ਪਤੀ ਜੇ ਬੂਟਾ ਆਪਣਾ ਸੀ ਭਗਤੂ, ਸਨ? ਅੱਛਾ ਭਗਤ ਸਿੰਘ ਸੀ, ਅੱਛਾ। ਤੇ ਉਹਦਾ ਭਰਾ ਚੂੜ ਸਿੰਘ ਸੀ। ਦੋਵੇਂ ਭਰਾ ਸਨ। ਸਹੀ ਹੋ। ਬਾਕੀ ਹੋਰ ਉਹ ਜਿਹੜਾ ਤੁਹਾਨੂੰ ਦੱਸਿਆ ਰਾਗੀ ਕੀ ਨਾਂ ਬਹਾਦਰ ਸਿੰਘ, ਅੱਛਾ। ਜਿਹੜਾ ਰਾਗੀ, ਇਹਨਾਂ ਦਾ ਉਹ ਭਾਈ ਸੀ, ਕਿਹਨਾਂ ਦਾ ਭਾਈ ਸੀ? ਇਹਨਾਂ ਸਿੱਖਾਂ ਦਾ ਹੀ। ਅੱਛਾ ਉਹਨੂੰ ਪਿੰਡ ਦਾ ਹੀ ਸੀ, ਲਾਮੋ ਨਹੀਂ ਸੀ ਆਇਆ, ਮਾਲਕ ਵੀ ਹੈਗਾ ਸੀ ਉਹ। ਤੁਹਾਡੇ ਵਾਲੇ ਸਾਹਿਬ ਵੀ ਰਾਗੀ ਸਨ? ਕਸੀਟਾ ਰਾਗੀ ਸਨ? ਆਹੋ, ਉਹ ਬੜਾ ਗਾਉਂ ਨੇ ਇਹਨਾਂ ਪੰਜਾਂ ਚੌਂ ਜ਼ਿਲ੍ਹਿਆਂ ਦੇ ਵਿੱਚ ਬੜਾ ਗਾਉਂ, ਸਹੀ ਹੋ। ਬੜਾ ਗਾਉਂ ਲੋਕਾਂ ਸੁਣੀ। ਸਿੱਖ ਬੜਾ ਸੁਣਦੇ ਸਨ। ਇਹ ਸਾਡੇ ਪਿੰਡ ਦੇ ਸਿੱਖ ਜਿੰਨਾ ਚਿਰ 3 ਮਹੀਨਿਆਂ ਬਾਅਦ ਸੁਣ ਨਹੀਂ ਸਨ ਲੈਂਦੇ, ਉਹਨਾਂ ਚਿਰ ਖਲੋਂਦੇ ਨਹੀਂ। ਸਹੀ। ਫਿਰ ਨਿਉਂਦਰਾ ਭਾਜੀ ਤਾਕਰ ਉਹਨਾਂ ਦੇ ਨਾਲ ਰਿਹਾ ਸਾਡੇ ਪਿਓ ਨੇ। ਤੇ ਬੜੀ ਮਤਲਬ ਬੱਲੇ ਬੱਲੇ ਸੀ। ਕਿਉਂ ਪੱਤੀਆਂ ਦੇ ਸਾਡੇ ਪਿਓ ਨਾਲ ਚੰਗਾ ਸਲੂਕ ਸੀ, ਅੱਛਾ, ਚੰਗਾ ਸੀ। ਬੜਾ ਪਿਆਰ ਕਰਦੇ ਸੀ। ਕਿਹੜੀ ਬਰਾਦਰੀ ਸੀ ਤੁਹਾਡੀ? ਸਾਡੀ ਮਾਛੀ ਅੱਛਾ, ਮਾਛੀ। ਪਾਣੀ ਪਾਇਆ ਭਰਨ ਵਾਲੇ। ਅੱਛਾ, ਪਾਣੀ ਜਿਹੜਾ ਭਰਦੇ ਸੀ। ਹਾਂ, ਉਹੀ ਭਰਿਆ ਨਹੀਂ ਅੱਛਾ, ਤੇ ਭਰ। ਉਦੋਂ ਖੂਹ ਹੈ ਸੀ ਪਿੰਡ ਦੇ ਵਿੱਚ? ਹਾਂ, ਬੜੇ ਖੂਹ ਸਨ। ਕਿਹੜੀ ਸਾਈਡ ਤੇ ਤੁਸੀਂ ਜਿਹੜੇ ਅੱਖੀ ਵੇਖੇ ਨੇ? ਖੂਹ ਇੱਥੇ ਗੁਰਦੁਆਰੇ ਸੀ ਵੱਡਾ, ਇਹ ਲਾਇਓ ਨੇ, ਇੱਥੋਂ ਫੇਰ ਲਾਇਆ ਉਹਨੇ ਬੂਟਾ, ਉਹ ਜਿਹੜਾ ਚੂੜ ਸਿੰਘ ਤੇ ਭਗਤੂ, ਹਾਂਜੀ। ਉਹਨਾਂ ਆਪਣੇ ਬੂਹੇ ਅੱਗੇ ਲਵਾਇਆ ਬੜਾ ਵੱਡਾ ਖੂਹ। ਸਹੀ ਸਹੀ। ਬਾਕੀ ਖੂਹੀਆਂ ਘਰ ਘਰ ਹੀ ਸਨ, ਸਹੀ ਹੋ। ਸਿੱਖਾਂ ਨੇ ਲਵਾਈਆਂ ਤੇ ਮੁਸਲਮਾਨਾਂ ਦੀਆਂ ਵੀ ਸਨ। ਸਭ ਨੂੰ ਭਾਰਾ ਬੰਦਾ ਕਿਹੜਾ ਸੀ ਪਿੰਡ ਦੇ ਵਿੱਚ? ਭਾਰਾ ਤੇ ਲਾਭ ਸਿੰਘ ਹੀ ਸੀ। ਸੁਲਾਭ ਸਿੰਘ। ਸਾਰੀਆਂ ਪੱਤੀਆਂ ਦਾ ਫੈਸਲਾ ਉਹ ਹੀ ਦਿੰਦਾ ਸੀ। ਸਹੀ ਹੋ ਗਿਆ। ਹਾਂ, ਇਹਨਾਂ ਦਾ ਡੇਰੇ ਕਿਹੜੀ ਸਾਈਡ ਤੇ ਸਨ? ਡੇਰਾ ਇਹਨਾਂ ਦਾ ਆ ਲਾਂਦੇ ਪਾਸੇ, ਲਾਭ ਸਿੰਘ ਕਿਹਾ। ਆ ਲਾਭ ਸਿੰਘ ਦਾ। ਸਹੀ। ਤੇ ਕਿੰਗਰਿਆਂ ਦੀ ਜ਼ਮੀਨ ਕਿਹੜੀ ਸਾਈਡ ਤੇ ਸੀ? ਉਹ ਆ ਦੱਖਣ ਸਾਰੀ ਤੇ ਉਹ ਚੱਲ ਵੀ ਬਾਬਾ ਮੋਟੀ ਸਾਮੀ ਸਨ? ਆ ਬਸ ਉਹ ਇਹ ਹੀ ਭਾਰੇ ਸਨ, ਦੋ ਭਰਾ। ਅੱਛਾ, ਲਾਭ ਸਿੰਘ ਕਿਹਾ। ਨਹੀਂ, ਭਗਤੂ ਤੇ ਚੂੜ, ਅੱਛਾ ਚਲੋ। ਲੰਬਰਦਾਰੀ ਵੀ ਸੀ ਉਹਨਾਂ ਕੋਲ। ਅੱਛਾ, ਲੰਬੜਦਾਰੇ ਕਿੰਨੀਆਂ ਸੀ ਪਿੰਡ ਦੀਆਂ? 4 ਲੰਬੜਦਾਰਾਂ ਦਾ ਨਾਮ ਪਤਾ ਨਾ? ਆ ਜਾ, ਇੱਕ ਤੇ ਚੂੜ ਹਾਂਜੀ। ਸਿੰਘ, ਇੱਕ ਪਾਲਾ ਸਿੰਘ, ਅੱਛਾ ਇੱਕ ਤਾਰਾ ਸਿੰਘ, ਅੱਛਾ। ਇੱਕ ਇੱਕ ਹੋਰ ਚੌਥਾ ਹੈ। ਸਹੀ ਹੋ। ਤੇ ਬਜ਼ੁਰਗੋ, ਸਕੂਲ ਵੀ ਹੈ ਸੀ ਪਿੰਡ ਦੇ ਵਿੱਚ? ਸਾਡੇ ਪਿੰਡ 'ਚ ਹੀ ਸੀ, ਹੈ ਸੀ? 4 ਜਮਾਤਾਂ। ਅੱਛਾ, ਤੁਸੀਂ ਜਾਂਦੇ ਰਹੇ ਸਕੂਲ? ਆ ਜਾਂਦੇ ਰਹੇ, ਕਿੰਨੇ ਕੁ ਦਿਨ ਜਾਂਦੇ ਰਹੇ? ਆ ਕੋ ਮਹੀਨਾ ਹੀ ਹੋ ਗਿਆ। ਅੱਛਾ, ਮਾਸਟਰਾਂ ਦਾ ਨਾਮ ਚੇਤਾ ਜਿਹੜਾ ਪੜਾਉਂਦਾ ਸੀ ਆ ਇੱਥੇ? ਚੁੰਨੀ ਲਾਲ, ਚੁੰਨੀ ਲਾਲ, ਚੁੰਨੀ ਲਾਲ। ਆ ਚੁੰਨੀ ਲਾਲ ਸੀ। ਅੱਛਾ, ਉਹ ਚੁੰਨੀ ਲਾਲ। ਖੱਤਰੀ ਸੀ ਉਹ। ਇੱਥੋਂ ਦਾ ਹੀ ਸੀ? ਆ ਇਹ ਤੇ ਉਸ ਤੋਂ ਇਲਾਵਾ ਬੱਚੇ ਕਿਹੜੇ ਪੜ੍ਹਦੇ ਸੀ ਤੁਹਾਡੇ ਨਾਲ? ਬੱਚੇ ਦੇ ਇੰਨੇ ਨਾਂ ਯਾਦ ਹੁਣ ਨਹੀਂ ਰਹਿੰਦੇ, ਇਹ ਨਾਂ ਰੱਖੇ ਜਾਂਦੇ ਨੇ ਵਾਜ ਦੀਆਂ ਗੱਲਾਂ ਤੇ। ਨਹੀਂ, ਤੁਹਾਡੀ 16 ਸਾਲ ਉਮਰ ਹੈ, 16 ਸਾਲ ਦੇ 16 ਬੱਚੇ ਸੀ। ਸਾਲ ਦੀ ਉਮਰ ਹੈ ਤੇ ਉਹ ਬੱਚਿਆਂ ਹੀ ਨਹੀਂ ਨਾ ਸੀ ਰਹੇ ਭਾਵੇਂ ਕਿ ਕੋਈ ਚੰਦ ਦਿਨ ਰਹੇ, ਮਹੀਨਾ ਦੇ ਇੱਕ ਰਹੇ, ਅੱਛਾ। ਮਹੀਨੇ ਹੀ ਕਿਹੜਾ ਯਾਰ ਯਾਦ ਸਕੂਲ ਦੇ ਬੱਚਿਆਂ ਦਾ ਨਹੀਂ ਮੈਂ ਕਹਿ ਰਿਹਾ, ਅੱਛਾ ਪਿੰਡ ਦੇ ਵਿੱਚ ਯਾਰੀ ਜਿਹੜੇ ਸਿੱਖਾਂ ਦੇ ਬੱਚਿਆਂ ਨਾਲ ਹਾਂ, ਦੇ ਸਿੱਖਾਂ ਦੇ ਬੱਚਿਆਂ ਬੱਚੇ ਇਹ ਹੋਏ ਸਨ। ਲਾਭ ਸਿੰਘ ਦੇ ਪੋਤਰੇ, ਨਾਲ। ਨਾਂ ਦੱਸੋ ਸਾਨੂੰ ਜਿਹੜੇ ਤੁਹਾਡੇ ਨਾਲ ਘੁੰਮਦੇ ਫਿਰਦੇ ਰਹੇ। ਸ਼ਾਨਾ ਤੇ ਗਰਨਾਮਾ, 2 ਭਰਾ ਸਨ। ਅੱਛਾ, ਮੋਹਰ ਸਿੰਘ ਦੇ, ਇਹ ਲਾਭ ਸਿੰਘ ਦਾ ਪੁੱਤਰ ਸੀ, ਭਰਾ ਸੀ, ਸਹੀ ਹੋ ਗਿਆ। ਇਹ ਪੁੱਤਰ ਸੀ ਅੱਛਾ ਮੋਹਰ ਸਿੰਘ। ਅੱਗੇ ਲਾਲ ਸਿੰਘ ਆ ਗਿਆ, ਉਹਦਾ ਪੁੱਤਰ ਇੱਕ ਸੀ ਸਰਦੂ, ਉਹਦਾ ਨਾਮ ਸੀ। ਅੱਛਾ। ਇੱਕ ਉਹ ਸਾਡਾ ਬੇਬੀ ਸੀ। ਫਿਰ ਆਪਣਾ ਅੱਗੇ ਆ ਗਿਆ ਸੋਹਣ ਸਿੰਘ, ਉਹਦਾ 2 ਪੁੱਤਰ ਸਨ। ਸਹੀ। ਉਹ ਉਹਨਾਂ ਦਾ ਨਾਮ ਕੁਛ ਅੱਛਾ, ਭੁੱਲ ਗਏ ਹੋ। ਭੁੱਲ ਗਿਆ। ਅੱਛਾ, ਤੁਸੀਂ ਇਹਨਾਂ ਨਾਲ ਖੇਲਦੇ ਹੁੰਦੇ ਸੀ? ਹਾਂ, ਖੇਲਦੇ ਕੀ, ਉੱਥੇ ਪੱਠੇ ਪਾਉਂਦੇ ਹੋਣ ਡੇਰੇ ਕਿਹਨਾਂ ਦੇ ਜਿਹੜੇ? ਤੇ ਲਾਭ ਸਿੰਘ ਲੰਬਰ ਦੇ ਡੇਰੇ ਤੇ ਰਹਿੰਦੇ ਸੀ ਅੱਛਾ, ਤੁਸੀਂ ਵੀ ਉੱਥੇ ਇਕੱਠੇ। ਰਹਿੰਦੇ? ਆਹੋ, ਇਕੱਠੇ ਹੀ ਰਹੇ ਬੜਾ ਚਿਰ। ਮੱਝਾਂ ਰੱਖੀਆਂ ਸੀ? ਹਾਂ, ਮੱਝੀ ਸੰਤਰਾਇਆ ਮੈਂ ਸਾਂਭਦਾ ਹਾਂ ਅੱਛਾ। ਉੱਥੇ।
ਇੱਥੇ ਮਤਲਬ ਅਸੀਂ ਪੱਠੇ ਲੈਣ ਗਏ ਨਾ, ਮੇਰਾ ਬਾਪ ਵੀ ਗਿਆ ਹੂੰ ਨਾਲ, ਮੇਰਾ ਭਰਾ ਗਿਆ, ਅੱਛਾ 2 ਗਏ, ਤੀਜਾ ਮੈਂ ਵੀ ਗਿਆ। ਹੂੰ ਮੈਂ ਉਹਨਾਂ ਨਾਲ ਛੋਟਾ ਸੀ। ਉੱਥੇ ਗਏ ਤੇ ਉਹਨਾਂ ਸਿੱਖਾਂ ਆਖਿਆ ਭਾਈ ਤੁਸੀਂ ਜਿਆ ਇਹ ਸਾਨੂੰ ਵਾਰਾਂ ਨਹੀਂ ਗੱਲ ਖਾਂਦੀ, ਅੱਛਾ ਤੂੰ ਪੱਠੇ ਮੁੱਲ ਲੈਣਾ। ਪੈਲੀਆਂ ਨਾਲ ਲੈਂਦਾ ਸੀ, ਮੰਗ ਕੇ ਨਹੀਂ ਸੀ ਪਾਉਂਦਾ ਅੱਛਾ ਸਿੱਖਾਂ ਕੋਲ। ਬਈ ਆਖਣਗੇ ਮੱਝੀ ਰੱਖਣ ਦਾ ਚਾਹ ਹੈ ਤੇ ਪੱਠੇ ਨਹੀਂ ਲੈ ਜਾਂਦੇ, ਹੂੰ ਤੇ ਪੈਲੀਆਂ ਨਾਲ ਲੈਣੇ, ਕਦੀ ਅੱਧੀ ਪੈਲੀ ਲੈ ਲਈ, ਕਦੀ ਪੈਲੀ ਲੈ ਲਈ ਤੇ ਪੱਠੇ ਪਾਣੇ। ਉਸ ਦਿਨ ਅਸੀਂ ਗਏ, ਆਖਣਗੇ ਚਲੋ ਲੰਬਰਾਂ ਦੇ ਉੱਥੇ ਗਏ ਤੇ ਉਹਨਾਂ ਨਾਲ ਨਿਆਉਂਦੇ ਭਾਜੀ ਸਨ ਸਾਡੇ ਪਿਓ ਦੇ ਬੜੇ, ਹੂੰ ਹਿਆ ਕਰਦੇ ਸਨ। ਉਹਨਾਂ ਮੁੰਡੇ ਨੂੰ ਆਖਿਆ ਬਈ ਜਾ ਇਹਨਾਂ ਦੀ ਖੁਰਲੀ ਲਿਆਓ ਜੋਗ, ਖੁੱਲੀ ਲਿਆਓ, ਆ ਖੁਰਲੀ ਲੈ ਆਓ ਪਿੰਡੋਂ, ਅੱਛਾ ਜੋਗ ਲੈ ਜਾਓ ਸੱਡਿਆਂ ਦੀ, ਤੇ ਖੁਰਲੀ ਇੱਥੇ ਲਿਆ ਕੇ ਇੱਥੇ ਹੀ ਪੱਠੇ ਪਾਉਣ ਤੇ ਇੱਥੇ ਸਾਡੇ ਹੀ ਪਾਉਣ। ਲਾਭ ਸਿੰਘ ਨੇ ਕਿਹਾ ਸੀ, ਆ ਲਾਭ ਹੁੰਦਾ ਅੱਛਾ ਬਈ ਆ ਸਾਡੀਆਂ ਪੈਲੀਆਂ ਨੇ, ਜਿੱਥੋਂ ਮਰਜ਼ੀ ਵੱਢ ਵੱਢ ਪਾਉਣ, ਕੋਈ ਮਨਾ ਮਨਾਈ ਨਹੀਂ। ਹੂੰ ਤੇ ਇੱਕ ਮੁੰਡਾ ਇੱਥੇ ਛੱਡ ਗਿਆ, ਸਹੀ ਉਹ ਮੈਨੂੰ ਨਾ ਉੱਥੇ ਛੱਡ ਦਿੱਤਾ, ਉਹ ਆ ਪਿੰਡ ਆ ਗਿਆ। ਲੈ ਫਿਰ ਉੱਥੇ ਰਿਹਾ 5-4 ਸਾਲ ਅੱਛਾ ਉਹਨਾਂ ਦੇ ਕੋਲ ਹੀ। ਉੱਥੋਂ ਫਿਰ ਜਿਸਲੇ ਇਹ ਹਾਲ ਜੁਲ ਹੋਈ ਹੈ, ਨਹੀਂ ਉੱਥੇ ਡੇਰੇ ਦੇ ਉੱਤੇ ਖੂਹ ਵੀ ਹੈ ਸੀ ਉਸ ਵੇਲੇ, ਨਹੀਂ ਖੂਹ ਕੋਈ ਸੀ, ਨਲਕਾ ਦਵਾਇਆ ਤੇ ਪੱਠੇ ਹੱਥ ਦੇ ਟੋਕੇ ਵਾਲੇ ਨਾਲ ਕੁਤਰਦੇ? ਨਹੀਂ, ਦੂਜਾ ਸੀ ਮੈਂ ਆਹੋ ਹੱਥ ਵਾਲਾ ਟੋਕਾ ਵੱਡਾ। ਅੱਛਾ ਹੱਥ ਵਾਲਾ ਟੋਕਾ ਸੀ। ਆਹ ਤੁਹਾਡੇ ਨਾਲ ਉਹਨਾਂ ਦਾ ਕਿਹੜਾ ਬੰਦਾ ਸੀ ਜਿਹੜਾ ਜ਼ਿਮੀਂਦਾਰਾ ਕਰਾਉਂਦਾ ਸੀ, ਜਿਹੜਾ ਨਾਲ ਕਰਦਾ ਸੀ? ਜ਼ਿਮੀਂਦਾਰ ਉਹਨਾਂ ਦੇ ਨਾਲ ਮਜਾਰੇ ਸਨ, ਸਾਈ ਅੱਛਾ ਸਾਈ ਵਾਂਦੇ ਸਨ ਹਾਲ, ਹੂੰ ਤੇ ਉਹ ਨਹੀਂ ਸਨ ਵਾਂਦੇ ਹੁੰਦੇ ਸਿੱਖ। ਜ਼ਮੀਨ ਵਾਵਾ ਜ਼ਮੀਨ ਵਾਵਾ ਸੀ ਉਹਨਾਂ ਦੀ, ਇੱਥੇ ਵੀ ਬੜੀ ਸੀ ਤੇ ਆ ਨਾਲ ਪਿੰਡ ਦੇ ਵੀ ਇੱਧਰ ਬੜੀ ਸੀ। ਅੱਛਾ ਚੜ੍ਹਦੇ ਪਾਸੇ ਆ ਚੜ੍ਹਦੇ ਪਾਸੇ ਵੀ ਉਹਨਾਂ ਦਾ ਖੂਬ ਬੜਾ ਵੱਡਾ ਸੀ। ਸਹੀ ਹੋ ਗਿਆ, ਪਿੰਡ ਦਾ ਚੌਧਰੀ ਸੀ ਉਹ? ਹਾਂ ਪਿੰਡ ਦਾ ਚੌਧਰੀ ਸੀ, ਸਹੀ ਹੋ ਤੇ ਗਿਆ। 4 ਭਰਾ ਪੁੱਤਰ ਸਨ ਉਹਦੇ, ਖੈਰੀ ਮੇਰੀ ਹੂੰ ਜਨੇ ਸਨ। ਸਹੀ। ਹਾਂ ਤੇ ਤੁਹਾਡੇ ਜਿਹੜੇ ਬਜ਼ੁਰਗ ਸਨ ਆਹੋ ਉਹ ਕਿੱਥੋਂ ਕਿੱਥੇ ਉਹਨਾਂ ਨੇ ਗਾਇਆ ਹੈ? ਉਹ ਵੀ ਸੁਣਿਆ ਬੜੇ ਮਸ਼ਹੂਰ ਰਾਗੀ ਉਹ ਨੇ। ਜੀ ਕਰਾਚੀ ਤੱਕ ਗਾਉ ਗਿਆ ਨੇ ਹੁਣ ਅੱਛਾ। ਤੇ। ਇਸ ਪਿੰਡ ਦੇ ਜਿਹੜੇ ਉਹਨਾਂ ਦੇ ਨਾਲ ਸੀ, ਕੀ ਕੀ ਨਾਂ ਸੀ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਗਾਉਂਦੇ ਸੀ? ਇਹ ਸਦਾਗਰ ਸ਼ੇਖ ਸੀ ਸਿਰਫ ਨਾਲ, ਅੱਛਾ। ਇੱਕ ਮਰਾਜ ਸੀ ਭਾਈ ਉਹਨਾਂ ਦਾ, ਇਹਨਾਂ ਦਾ ਜੁੱਟ ਦਾ, ਉਹ ਗਧਾ ਵਾਲੇ ਅੱਛਾ ਮਰਾਦ। ਆ ਮਰਾਜ ਸੀ ਨਾਲ। ਅੱਛਾ 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 ਉਹਨੂੰ ਜਾਣਦੇ ਹੋ? ਆਹ ਸੁਣਿਆ ਮੈਂ ਵੀ। ਹਾਂ ਮਰਾਜ ਸੀ ਅੱਛਾ ਇਹਨਾਂ ਦਾ ਜੁੱਟ, ਤਿੰਨਾਂ ਦਾ ਇੰਜ ਸੀ ਜਿਵੇਂ ਸਕੇ ਹੀ ਭਰਾ ਨੇ। ਨਹੀਂ ਤੇ ਜਿਹੜੇ ਇੱਥੇ ਸਿੱਖ ਸੀ ਰਹਿੰਦੇ ਉਹ ਵੀ ਰਾਗੀ ਸਨ ਨਾ, ਕੀ ਨਾਮ? ਆ ਉਹਦੇ ਆਪਣੇ ਕੰਮ ਦੇ ਰਾਗੀ ਸਨ, ਅੱਛਾ ਮਤਲਬ ਉਹ ਗ੍ਰੰਥ ਨਹੀਂ ਸਨ ਬੋਲਦੇ, ਹਾਂਜੀ। ਉਹ ਉਸ ਚੀਜ਼ ਦਾ ਰਾਗੀ ਸੀ। ਤੁਸੀਂ ਮਤਲਬ ਸੁਣਿਆ ਸੀ ਉਹਨਾਂ ਨੂੰ? ਹੈਂ? ਤੁਸੀਂ ਸੁਣਿਆ ਸੀ ਉਹਨਾਂ ਨੂੰ? ਬੜਾ ਸੁਣੀ, ਅੰਦਰ ਬਹਿ ਕੇ ਸੁਣਦੇ ਰਹੇ। ਹੂੰ, ਹੂੰ। ਆਵਾਜ਼ ਹੀ ਉਹਨਾਂ ਦੀ ਸਾਨੂੰ ਪਿਆਰੀ ਲੱਗਦੀ ਸੀ, ਹੋਰ ਸਾਨੂੰ ਕੀ ਪਤਾ ਕੀ ਆਉਂਦੇ ਸਨ ਕੀ ਨਹੀਂ ਆਉਂਦੇ। ਅੱਛਾ ਆਵਾਜ਼ ਬੜੀ ਵਿਆਹ ਪਿਆਰੀ, ਸ਼ਾਦੀਆਂ ਵੇਖੀਆਂ ਸੀ? ਬੜੀਆਂ ਸਿੱਖਾਂ ਦੀਆਂ ਵੀ ਦੇਖੀਆਂ? ਸਿੱਖਾਂ ਦੀਆਂ ਬੜੀਆਂ। ਕੋਈ ਚੇਤਾ ਕਿਹਦੀ ਸ਼ਾਦੀ ਆਖਰੀ ਦੇਖੀ ਸੀ? ਆਪਣੀ ਨਹੀਂ ਸਿੱਖਾਂ ਦੀ। ਸਿੱਖਾਂ ਦੀਆਂ ਮਤਲਬ ਕਿ ਸ਼ਾਦੀਆਂ ਤੇ ਬੜੀਆਂ ਹੋਈਆਂ ਨੇ, ਹੁਣ ਕਿੰਨੀਆਂ ਕੁ ਦਾ ਦੱਸੋ। ਨਹੀਂ ਇੱਕ ਦੋ ਦੱਸੋ ਨਾ, ਜੇ ਤੁਸੀਂ ਗਏ ਹੋ ਬਰਾਤ ਨਾਲ। ਨਹੀਂ ਬਰਾਤ ਨਾਲ ਮੈਂ ਨਹੀਂ ਗਿਆ, ਸਾਡਾ ਪਿਓ ਜਾਂਦਾ ਹੈ। ਅੱਛਾ ਉਹ ਇਹ ਲਾਭ ਸਿੰਘ ਦੇ ਨਾਲ ਇਹਨਾਂ ਦਾ ਨਿਉਂਦਰਾ ਭਾਜੀ ਸੀ, ਸਾਡਾ ਭਰਾ ਦਾ ਵਿਆਹ ਹੋਇਆ ਸੀ। ਅੱਛਾ ਇਹਨਾਂ ਸਾਰਿਆਂ ਸਿੱਖਾਂ ਨੂੰ ਸੱਦਿਆ ਸੀ, ਵੱਡਿਆਂ ਵੱਡਿਆਂ ਚੌਹਾਂ ਪੱਤੀਆਂ ਦੇ ਨੰਬਰਦਾਰਾਂ ਨੂੰ, ਅੱਛਾ ਤੇ ਉਹਨਾਂ ਨੂੰ ਫਿਰ ਨਿਉਂਦਰੇ ਭਾਜੀ ਪਾਏ, ਬੜੇ ਪੈਸੇ ਦਿੱਤੇ, ਤੇ ਨਾਲ ਗਏ ਜੱਜੇ ਵੀ ਛੀਨਿਆਂ ਹੀ ਚੁੱਕੇ ਸਨ ਉਸ ਵਕਤ ਹੀ, ਅੱਛਾ ਸਿੱਖਾਂ ਦੇ ਵਕਤ। ਹੂੰ ਹੂੰ ਉਹ ਪੌਣੇ 2 ਰੁਪਏ ਸਾਡੇ ਪਿਓ ਨੇ ਇੱਕ ਸਵਾਰੀ ਦੇ ਦਿੱਤੇ ਹਨ। ਉਸ ਦਿਨ ਐਤਵਾਰ ਸੀ। ਕਾਹਦੇ 'ਚ ਗਏ ਸੀ ਵਿਆਹ 'ਚ? ਬਸ ਅੱਛਾ ਬੱਸ। ਆਹੋ, ਉਦੋਂ ਗੱਡੀਆਂ ਹੀ ਸਨ, ਹੂੰ, ਬਹੁਤੀਆਂ ਕੋਲਿਆਂ ਤੇ ਚੱਲਦੀਆਂ ਨੇ, ਕੁਛ ਚੱਲਦੀਆਂ ਹਨ ਤੇਲ ਦੀਆਂ ਸਹੀ ਉਸ ਜ਼ਮਾਨੇ 'ਚ। ਠੀਕ ਹੋ ਗਿਆ। ਹੁਣ ਇਹ ਦੱਸੋ ਜਦੋਂ ਇੱਥੋਂ ਇਹ ਲੋਕ ਨੂੰ ਪਤਾ ਲੱਗਾ, ਹਾਂਜੀ, ਇਹ ਕਿੱਦਾਂ ਇੱਥੋਂ ਨਿਕਲੇ ਨੇ? ਇਹ ਇੱਦਾਂ ਨਿਕਲੇ ਨੇ, ਸਾਰਾ ਮੁਲਕ ਜਿੰਨਾ ਵੀ ਹੈ ਸੀ ਨਾ, ਹੂੰ ਵੇਂਦੇ ਰਹੇ ਆ, 2-3 ਜ਼ਿਲ੍ਹੇ 4 ਹੂੰ ਪਿੱਛੇ, ਇਹ ਸਭ ਇੱਥੋਂ ਜਾਂਦੇ ਰਹੇ ਨੇ, ਕਿੱਥੋਂ? ਮਤਲਬ ਉੱਥੋਂ ਪਿੱਛੋਂ ਬਣ ਕੇ ਆਉਂਦੇ ਰਹੇ ਨੇ ਜੱਸੇ, ਅੱਛਾ ਤੇ ਅਗਾਂ ਲੰਘ ਜਾਂਦੇ ਸਨ ਉੱਥੇ, ਤੁਹਾਡੇ ਤੇ ਕੁਛ ਪਿੰਡ ਦੇ- ਇੱਥੇ ਰਾਤ ਵੀ ਰਹਿੰਦੇ ਸਨ। ਤੁਹਾਡੇ ਪਿੰਡ ਦੇ ਵਿੱਚੋਂ? ਹਾਂ, ਤੇ ਸਾਡੇ ਸਿੱਖਾਂ ਦਾ ਸੀ ਬਈ ਇੱਕ ਦੂਜੇ ਨਾਲ ਵਾਅਦਾ ਕੀਤਾ ਸੀ ਬਈ ਜੇ ਤੁਹਾਡਾ ਕੋਈ ਜੱਸਾ
ਸਾਨੂੰ ਖਰਾਬ ਕਰੇ ਤੇ ਤੁਸੀਂ ਅੱਗੇ ਹੋਣਾ। ਅੱਛਾ, ਮੁਸਲਮਾਨਾਂ ਨੇ ਉਹਨਾਂ ਨੂੰ ਕਿਹਾ ਸੀ। ਆ ਤੇ ਉਹਨਾਂ ਆਖਿਆ ਜੇ ਚਲੋ ਤੁਹਾਡਾ ਕੋਈ ਮੁਸਲਮਾਨ ਆਵੇ ਤੇ ਤੁਸੀਂ ਅੱਗੇ ਹੋਣਾ। ਹੱਥ ਰੱਖੇ ਸਾਨੂੰ ਸਾਹਿਬ ਨਾਲ। ਅੱਛਾ, ਉਹਨਾਂ ਆਪਣੀ ਕਿਤਾਬ ਤੇ ਰੱਖਿਆ, ਅਸੀਂ ਨਾ ਆਪਣੀ ਤੇ ਰੱਖਿਆ ਸਹੀ। ਵੀ ਅਸੀਂ ਅੱਗੇ ਹੋ ਕੇ ਮਰਾਂਗੇ। ਉਹਨਾਂ ਆਖਿਆ ਠੀਕ ਹੈ। ਉਹ ਫਿਰ ਇਹ ਆਉਂਦੇ ਰਹੇ ਤੇ ਲੋਕ ਜਾਂਦੇ ਰਹੇ। ਤੇ ਜਿਹੜਾ ਕੋਈ ਕਰਦਾ ਸੀ ਨਾ ਤੇਰ ਮੇਰ ਵੀ ਹਾਂਜੀ, ਸਿੱਖ ਕੋਈ ਸਲਾਹ ਕਰਦਾ ਸੀ ਵਿਆਹ 2.5 ਮੁਸਲਮਾਨ ਨੇ ਇਹਨਾਂ ਤੇ ਫਰਕ ਤੋ ਸਿੱਖ ਫਿਰ ਗੱਲ ਪੈ ਜਾਂਦੇ। ਉਹਨਾਂ ਆਖਿਆ ਅੱਗੇ ਰੋਟੀ ਤੁਹਾਨੂੰ ਦੇਣੀ, ਹੁਣ ਰੋਟੀ ਵੀ ਨਹੀਂ ਦੇਣੀ। ਅੱਛਾ, ਅਗਾਂ ਹੀ ਜਾਓ, ਉੱਥੇ ਜਾ ਕੇ ਚੂਰ ਕਾਣੀ ਖਾਓ ਰੋਟੀਆਂ ਜਿੱਥੇ ਕੰਨ ਪਏ। ਸਹੀ ਸਹੀ। ਨਹੀਂ ਸਰ ਰਹਿੰਦੇ ਏਡੇ ਚੰਗੇ ਸੀ। ਤੇ ਫਿਰ ਆਪ ਕਿੰਨੇ ਦਿਨਾਂ ਬਾਅਦ ਇੱਥੋਂ ਨਿਕਲੇ? ਇਹ ਸਾਰੀ ਚੌਧਰੀ ਜਿੰਨੀ ਹੈ ਵੇ ਸਭ ਦੁਨੀਆ ਟੁਰ ਗਈ ਸੀ। ਅੱਛਾ। ਤੇ ਬਾਅਦ ਵਿੱਚ ਸਾਡਾ ਪਿੰਡ ਉੱਠਿਆ। ਉਹ ਵੀ ਇੱਕ ਸਿੱਖ ਇੱਧਰ ਗਿਆ ਸੀ, ਮੰਗੋ ਗਿਆ। ਹਾਂਜੀ। ਤੇ ਉਧਰੋਂ ਘੋੜੀ ਤੇ ਉਹ ਆਇਆ ਤੇ ਰਾਹ 'ਚ ਸਲਾਹ ਉਸ ਵੇਖੀ ਬਈ ਪਿੰਡ ਆ ਕੀ ਹੋ ਗਿਆ ਮਦਾਰ, ਤੇ ਚਲੋ ਜਸਾ ਬਣ ਕੇ ਤੇ ਉਹਨਾਂ ਨੂੰ ਲੁੱਟ ਗਏ ਚੱਲ ਕੇ ਤੇ ਅੱਛਾ, ਨਾਲ ਉੱਥੇ ਸੁਣੀ ਉਹਨੇ? ਆਓ ਪਿਛਾਂ ਸੁਣੀ ਖਬਰ। ਉਹ ਫਿਰ ਆ ਕੇ ਪੱਲੂ ਭੂ ਆਇਆ ਸਿੱਖਾਂ ਨੂੰ, ਆਖਿਆ ਬਈ ਆਓ ਤਾਂ ਇਕੱਠੇ ਹੋ ਗਏ। ਉਹਨਾਂ ਆਖਿਆ ਜੇ ਇੱਜ਼ਤਾਂ ਚਾਹੀਦੀਆਂ ਨੇ ਨਾ ਤੇ ਅਮਨੋ ਮਾਨ ਹੁਣ ਨਿਕਲ ਚੱਲੋ। ਅੱਛਾ। ਇਹ ਉਹ ਨਹੀਂ ਡੱਕੀ ਜਾਣੀ ਚਾਰ 5-7 ਪਿੰਡਾਂ ਦੀ ਤੇ ਨਿਕਲ ਚਲੀ ਗਈ। ਉਹਨਾਂ ਆਖਿਆ ਠੀਕ ਹੈ, ਸਲਾਹ ਕਰਦੇ ਨੇ ਭਰ ਕੇ ਪੈਣਾ, ਤੁਸੀਂ ਅਗਦੀ ਨਿਕਲ ਜਾਓ। ਉਹ ਅਗਦੀ ਟੁਰ ਗਏ ਨੇ, ਆਪਣਾ ਆਪ ਲੈ ਜੋ ਸਮਾਨ ਆਪਣਾ ਲੈ ਕੇ ਆਪਣਾ ਲੈ ਕੇ ਗਏ, ਛੱਡ ਕੇ ਨਹੀਂ ਗਏ। ਕੀਮਤੀ ਕੋਈ ਪੈਸਾ ਟਕਾ ਜਾਂ ਟੂੰਬਾਂ ਹੋਰ ਕੀ ਚੁੱਕਣਾ ਸੀ, ਅੰਦਰ ਭਰੇ ਸਨ, ਉੱਥੋਂ ਕੀ ਉਹਦਾ ਚੁੱਕਣਾ। ਜੇ ਬਜ਼ੁਰਗੋ ਅੰਦਰ ਭਰੇ ਛੱਡ ਕੇ ਗਏ ਆ ਲੋਕ, ਹਾਂਜੀ। ਇਹਨਾਂ ਲੋਕਾਂ ਦੇ ਫਿਰ ਘਰਾਂ ਦਾ ਸਫਾਇਆ ਕਿਹਨੇ ਕੀਤਾ? ਲੋਕਾਂ ਬਾਹਰੋਂ ਸਫਾਇਆ ਬਹੁਤਾ ਤੇ ਉਹ ਕੁੜੀ ਆ ਜੱਸਾ ਜਿਹੜਾ ਆਇਆ, ਉਹ ਆਇਆ ਸੀ ਜੱਥਾ ਇੱਥੇ? ਆਹੋ ਆਇਆ। ਉਹ ਆਇਆ, ਉਹਨਾਂ ਜੰਦਰੇ ਤਰੋੜੇ ਨੇ ਆਪਣੇ ਆਪ। ਅੱਛਾ। ਪਿੰਡ ਵਾਲਿਆਂ ਨੇ ਕਿਸੇ ਵੀ ਤਰੋੜੇ, ਉਹਨਾਂ ਹੀ ਆ ਕੇ ਪੰਨੇ ਨੇ ਤੇ ਉਹ ਲੈ ਗਏ ਨੇ ਜਿਹੜਾ ਕੀਮਤੀ ਉਹਨਾਂ ਨੂੰ ਦਿਸਿਆ ਮਾਲ ਸਿੱਖਾਂ ਦਾ। ਸਹੀ। ਜਿਹੜਾ ਬਚਿਆ ਕੁਝ ਆ ਉਹ ਤੂੰ ਮੈਂ ਕੋਈ ਖਿੱਚ ਲਿਆ, ਕੋਈ ਵਧਿਆ ਘਟਿਆ, ਇਹ ਲਿਆਉਂਦੇ ਰਹੇ ਬਾਅਦ ਵਿੱਚ। ਉਹ ਐਂ ਕਰਕੇ ਜਿਹੜੇ ਸਨ। ਕੋਈ ਮਰਿਆ ਤੇ ਨਹੀਂ ਸੀ? ਨਹੀਂ, ਕੋਈ ਇੱਕ ਮਾਸਾ ਨਹੀਂ ਮਨਾ ਹੋਇਆ। ਕੋਈ ਬਾਦੋਂ ਆਇਆ 47 ਤੋਂ ਬਾਅਦ ਇੱਥੇ ਪਿੰਡ ਦੇ ਵਿੱਚ? ਇੱਕ ਮੱਖਣ ਸਿੰਘ ਆਇਆ ਸੀ, ਉਹ ਵੀ ਕਿੰਗਰਾ ਸੀ। ਉਹ ਦਰਕਾਰੇ ਹੋ ਰਿਹਾ ਪਿੰਡੋਂ ਪਰ। ਅੱਛਾ। ਉਹ ਦੱਸਿਆ ਸੀ ਬਈ ਮਤਲਬ ਅਸੀਂ ਅੱਗੇ ਤੇ ਬੜੇ ਔਖੇ ਸਾਂ। ਹਾਂ। ਤੇ ਹੁਣ ਜ਼ਮੀਨ ਸਾਡੀ ਗਈ ਹੈ ਬਣ। ਸਹੀ। ਤੇ ਬੜੀ ਜ਼ਮੀਨ ਕਾਬਲ ਹੈ। ਸਹੀ ਹੋ ਤੇ ਗਿਆ। ਬੜੀ ਫਸਲ ਦਿੰਦੀ ਹੈ। ਤੇ ਇੱਧਰ ਹੋਰੀ ਕੋਈ ਜ਼ਮੀਨ ਰਹਿ ਗਈ ਸੀ। ਉਹ ਪਟਵਾਰੀਆਂ ਨਾਲ ਮਿਲ ਕੇ ਤੇ ਨੰਬਰ ਲੈਣ ਆਇਆ। ਸਹੀ ਹੋ ਗਿਆ। ਉਹ ਇੱਕ ਵਾਰੀ ਆਇਆ, ਹੋਰ ਮਗਰੋਂ ਨਹੀਂ ਕੋਈ ਆਇਆ, ਕੋਈ ਮੜਿਆ ਹੀ ਨਹੀਂ। ਸਹੀ ਹੋ ਗਿਆ। ਐਸਾ ਉਹ ਸਲੋਕ ਵੀ ਬੜਾ ਸੀ ਪਿਆ। ਅੱਜ ਨਹੀਂ ਤੇ ਗੱਲ ਪਲ ਕੇ ਅਸਾਂ ਆ ਹੀ ਜਾਣ ਵਾਪਸ। ਉਹਨਾਂ ਨੂੰ ਆਏ ਸੀ ਕਿਸੇ ਆ ਜਾਣਾ? ਹਾਂ, ਉਹਨਾਂ ਨੂੰ ਇਹੀ ਸੀ ਪਤਾ, ਇਹਨਾਂ ਨਹੀਂ ਸੀ ਪਤਾ। ਅੱਛਾ ਬਜ਼ੁਰਗੋ, ਜਦੋਂ ਚਲੇ ਗਏ ਤੁਸੀਂ ਉਹਨਾਂ ਦੇ ਡੇਰੇ ਤੇ ਉਸ ਟਾਈਮ ਵਾਈ ਹੈ ਸੀ ਤੁਹਾਡੀ? ਡੰਗਰ ਰੱਖੇ? ਨਹੀਂ, ਮੈਂ ਫਿਰ ਮੈਂ ਅਗਦੀ ਉਹਨਾਂ ਮੈਨੂੰ ਕਰ ਦਿੱਤਾ। ਅੱਛਾ, ਪਹਿਲਾਂ ਹੀ ਕਰ ਦਿੱਤਾ? ਕੋਈ ਮਹੀਨਾ। ਉਹ ਥਾ ਕਿ ਉਹਨਾਂ ਨਾਲ ਪੀਜ ਵੀ ਬੜਾ ਸੀ ਸਾਡੇ ਪਿਓ ਦਾ। ਅੱਛਾ। ਉਹ ਆਖਿਆ ਪੁੱਤਰਾ ਤੂੰ ਇੰਨੀ ਗੱਲ ਬਈ ਮਾਲ ਪਿੰਡ ਦਾ ਜਾ ਤੇ ਪੱਠੇ ਉੱਥੇ ਵੱਢ ਬੁੱਢ ਲਈ ਆਇਆ ਕਰ ਜਿੰਨੇ ਮਰਜ਼ੀ। ਤੇ ਸਿੱਖਾਂ ਦਾ ਹੀ ਹੋ ਸਕਦਾ ਨਾਰ ਦੇ ਉੱਤੇ ਸੀ ਨਾ ਡੇਰਾ। ਅੱਛਾ। ਤੇ ਲੰਘਦੇ ਸਨ। ਉਹਨਾਂ ਆਖਿਆ ਹੋ ਸਕਦਾ ਕੋਈ ਸਿੱਖ ਮਾਰ ਕੇ ਸੱਟ ਜਾਏਗਾ, ਤੇਰੇ ਪਿਓ ਦਾ ਸਾਡੇ ਤੇ ਭਾਰਾ ਚੜੇਗਾ। ਅੱਛਾ। ਆਖੇਗਾ ਤੁਸੀਂ ਕਿੱਥੇ ਸੋ? ਮੇਰਾ ਮੁੰਡਾ ਮਾਰ ਕੇ ਤੇ ਤੂੰ ਪੁੱਤਰਾ ਪਿੰਡ ਲੈ ਜਾ ਮਾਲ ਤੋਂ, ਉੱਥੇ ਹੀ ਪੱਠੇ ਪਾ। ਸਹੀ। ਮੈਂ ਕਿਹਾ ਚਲੋ ਠੀਕ ਹੈ। ਉਹ ਮੈਂ ਘਰ ਪਿੰਡ ਨੂੰ ਡੰਗਰ ਲੈ ਆਂਦੇ ਕੋਈ 10 ਦਿਨ ਅਗਦੀ ਇੰਝ ਕਰਕੇ ਉਹ ਫਿਰ ਉੱਥੋਂ ਇੱਥੇ ਆ। ਸਹੀ ਹੋ ਗਿਆ। ਘਰ ਇਹਨਾਂ ਲੋਕਾਂ ਦੇ ਕੱਚੇ ਸੀ ਕਿ ਪੱਕੇ ਸੀ? ਕੱਚਾ ਪਿੰਡ ਸੀ ਸਾਰਾ, ਚੰਦ ਘਰ ਸਨ ਪੱਕੇ। ਉਹ ਤੁਹਾਨੂੰ ਦੱਸਿਆ ਗਿਆਨ ਸ਼ਾਹ ਨੇ ਪੱਠਾ ਪਾਇਆ। ਅੱਛਾ। ਸਿੱਖਾਂ ਨੂੰ ਆਖਿਆ ਪਿੰਡ ਪੱਕਾ ਕਰੋ, ਮੇਰਾ ਪਿੰਡ ਮੈਨੂੰ ਲੋਕ ਮੰਨਦੇ ਨੇ। ਉਹ ਸਭ ਦੁਨੀਆ ਦੇ ਪਿੱਛੇ ਗਿਆ,
ਆਪਣਾ ਉਸ ਕਬੀਲਾ ਜਿਹੜਾ ਸੀ ਨਾ ਧੀਆਂ ਪੁੱਤਰ ਹੂੰ ਦਿੱਲੀ ਮਕਾਨ ਲਏ ਨੇ, ਉੱਥੇ ਕੋਠੀ ਲਈ ਹੈ ਜਾਂ ਕੀ ਲਿਆ, ਉੱਥੇ ਉਸ ਅਗਦੀ ਪਹੁੰਚਾ ਦਿੱਤੇ ਸਨ। ਅੱਛਾ ਤੇ ਆਪ ਉਹ ਇੱਥੇ ਹੀ ਰਹਿੰਦਾ ਸੀ, ਆਪ ਸਭ ਦੁਨੀਆ ਨੂੰ ਤੋੜ ਕੇ ਤੇ ਫਿਰ ਗਿਆ ਹੈ ਅਫਸਰਾਂ ਦੇ ਵਿੱਚ ਮੰਨਿਆ ਬਰੋਨਿਆ ਸਹੀ ਹੈ, ਤੁਹਾਡੇ ਪਿੰਡ ਦਾ ਸੀ ਪਿੰਡ ਦਾ। ਸਹੀ ਤੇ ਉਹ ਫਿਰ ਇਹਨਾਂ ਇੱਟ ਨਾ ਲਈ, ਹੂੰ ਇਹਨਾਂ ਆਖਿਆ ਜੀ ਇੱਟ ਲੈ ਲਈ ਤੇ ਇਹਨਾਂ ਇਹ ਸਾਡੀਆਂ ਜ਼ਮੀਨਾਂ ਲਾ ਗਏ। ਅੱਛਾ 8 ਰੁਪਈਏ ਉਹਨਾਂ ਆਖਿਆ ਇੱਥੇ ਨੀਂਦ ਦੇ ਉੱਤੇ ਲਵੋ ਮਤਲਬ ਇੱਟ ਤੇ ਪਿੰਡ ਪੱਕਾ ਕਰੋ, ਮੈਨੂੰ ਹੁੰਦੇ ਹੁੰਦੇ ਵਿਆਜ। ਤੇ ਉਹ ਜਦੋਂ ਗਿਆ ਉਦੋਂ ਪੱਠਾ ਲੱਗਾ ਸੀ ਇਸ ਪਿੰਡ ਦੇ ਨਹੀਂ ਨਹੀਂ ਕੋਠਾ ਦੇ ਉਦੋਂ ਵੀ ਅਗਦੀ ਟਹਿ ਗਿਆ, ਸਾਡੀ ਸਮਾਜ ਤੋਂ ਪਹਿਲਾਂ ਬਣਿਆ ਥੋੜਾ ਜਿਹਾ। ਹੂੰ ਤੇ ਉਹੀ ਭੱਠਾ ਵੇਖਿਆ, ਇੱਟਾਂ ਪਈਆਂ ਵੇਖੀਆਂ ਨੇ ਭੈੜੀਆਂ ਚੰਗੀਆਂ, ਬਾਕੀ ਉਜਾੜ ਹੀ ਸੀ। ਸਹੀ ਹੋ ਗਿਆ ਹਾਂ ਲਈ ਜੂ ਨਾ ਇੱਟ, ਇੱਕੋ ਗੇਟ ਕੱਢਿਆ ਇਹਨਾਂ ਅੱਗੋਂ ਚੁੱਕੀ ਨਾ, ਆ ਗੁਰਦੁਆਰੇ ਤੇ ਲੱਗੀ ਇੱਟ। ਗੁਰਦੁਆਰਾ ਪੱਕਾ ਸੀ ਆ ਬੰਦੇ ਬੰਬ ਨਿਕਲੀ ਬੜਾ ਸੀ, ਲੱਖਾਂ ਰੁਪਈਆਂ ਦਾ ਕਰੋੜਾਂ ਦਾ ਸਹੀ ਗੁਰ ਐਵੇਂ ਕੁੱਤਿਆਂ ਗੁਆਨੀ ਲੋਕਾਂ ਕਰ ਛੱਡਿਆ। ਸੰਭਾਲਿਆ ਨਹੀਂ ਕਿਸੇ ਨੇ ਨਾ ਸੰਭਾਲਣਾ ਕਿਸੇ ਕੀ, ਬਸ ਜਿਹੜਾ ਦਾ ਲੱਗਾ ਉਹੀ ਕਾਬੂ ਕਰ ਗਿਆ, ਨਹੀਂ ਤੇ ਬੜਾ ਪੈਸਾ ਲੱਗਾ। 20 ਫੁੱਟੇ ਗਾਰਡਨ, ਐਡੀ ਏਡੀ ਮੋਟੀ ਚਾਦਰ ਕੁੜੀ ਆ ਤੇ ਏਡੇ ਏਡੇ ਚੌੜੇ ਗਾਰਡਨ ਸਨ। 20 ਫੁੱਟੇ ਥੋੜੇ ਨਹੀਂ, ਮਾਇਆ ਚੁੱਕਦੇ, ਬੜੀ ਬਿਲਡਿੰਗ ਸੀ ਬੜੀ ਵੱਡੀ। ਹੁਣ ਚੇਤਾ ਆਉਂਦੇ ਨੇ ਉਹ ਲੋਕ ਕਿਹੜੇ ਜਿਹੜੇ ਟੁਰ ਗਏ ਉਹ ਬੜਾ ਚੇਤਾ ਰਹਿੰਦਾ, ਅਸੀਂ ਆਨੇ ਉਹ ਵਸ ਗਏ ਨੇ, ਜਾ ਕੇ ਚੰਗੇ ਰਹਿੰਦੇ ਤੇ ਚਲੋ ਬੜਾ ਕੰਮ ਦਿੰਦੇ ਸਨ ਲੋਕਾਂ ਨੂੰ। ਕਿਸੇ ਦਾ ਧੀ ਪੁੱਤਰ ਠਾਣਾ ਹੋਵੇ ਅਗਲੇ ਘਰ ਆ ਕੇ ਦਿੰਦੇ ਸਨ, ਗੱਲ ਕਰ ਵੀ ਕੀ ਦੀ ਚਾਹੀਏ। ਸਹੀ ਅਸੀਂ ਉਦਾਬ ਸਿੰਘ ਦੇ ਲੰਬਰ ਦੇ ਡੇਰੇ ਸਨ, ਜਦੋਂ ਭਰਾ ਦਾ ਕੀਤਾ ਨਾ ਹਾਂ ਹਾਂ ਤੇ ਉਹ ਇੱਕ ਘਰ ਆਖਣ ਲੱਗਾ ਭਾਈ ਘਸੀਟਿਆ, ਕਿਸੇ ਸਿੱਖ ਤੋਂ ਪੈਸਾ ਨਹੀਂ ਲੈਣਾ, ਪੈਸੇ ਮੇਰੇ ਘਰ ਹੀ 1200 ਰੁਪਈਆ ਪਿਆ। ਅੱਛਾ ਉਹ ਲੈ ਲਈ ਤੇ 4 ਪੀਪੇ ਘਿਓ ਦੇ ਨਹੀਂ ਦੇਸੀ ਦੇ ਭਰੇ ਤੇ 2 ਰੁਪਏ ਦੇ ਘਿਓ ਵੀ ਲੈ ਆਏ। ਸਹੀ ਕੋਈ ਇਹ ਨਾ ਆ ਕੇ ਲਾਵੇ ਲੰਬਰਾਂ ਦੇ ਡੇਰੇ ਤੇ ਇਹ ਰਹਿੰਦੇ ਨੇ ਤੇ ਉਹ ਬੇਲੀ ਨੇ ਤੇ ਇਹ ਹੁਣ ਪੈਸਾ ਸਾਡੇ ਤੋਂ ਮੰਗ, ਕੋਈ ਪੈਸਾ ਨਹੀਂ ਕਿਸੇ ਤੋਂ ਮੰਗਣਾ, ਬੜੇ ਚੰਗੇ ਲੋਕ ਸਹੀ ਹੋ ਵਿਆਹ ਕਰਦੇ ਇਸੇ ਤਰ੍ਹਾਂ ਸਾਰੇ ਪਿੰਡੀਆਂ। ਉਹ ਆਦੇ ਹਨ ਜੇ ਬਾਲਣ ਮੁੱਕ ਗਿਆ ਜੇ ਤੇ ਕੋਠਾ ਢਾਹ ਦਿਓ, ਅੱਛਾ ਘਰ ਦੇ ਵਿੱਚ ਬਾਲਣ ਜੋਗਾ ਨਹੀਂ ਤੇ ਕੋਠਾ ਢਾਓ, ਅੱਗੋਂ ਨਵਾਂ ਛੱਤੋ, ਬੜੀ ਗੱਲ ਹੈ। ਆਪੇ ਬਾਲਣ ਹੀ ਬਾਲਣ ਹੋ ਜਾਏ। ਏਡੇ ਚੰਗੇ ਲੋਕ, ਬਹੁਤ ਚੰਗੇ ਸਲੂਕ। ਮੈਂ ਨਹੀਂ ਵੇਖਿਆ ਕਿਸੇ ਨਾਲ ਅੱਜ ਤੱਕ ਉਹਨਾਂ ਉਫ ਵੀ ਕੀਤੀ ਹੈ, ਬੜਾ ਹੀ ਯਾਦ ਕਰਦਾ। ਆਪਸ 'ਚ ਲੜਾਈ ਝਗੜਾ ਹੈ ਸੀ ਨਹੀਂ ਸੀ, ਕੋਈ ਨਹੀਂ ਸੀ ਆਪਸ ਵਿੱਚ। ਮੈਂ ਨਹੀਂ ਵੇਖਿਆ ਉਹਨੇ ਬੜਾ ਰਿਆਂ ਪਿੰਡ ਨਹੀਂ ਵਿੱਚ। ਕਿੰਗਰਾਂ ਦਾ ਸੁਣਿਆ ਹੈਗਾ ਸੀ ਨਾ ਨਹੀਂ ਨਹੀਂ ਉਹ ਥੋੜਾ ਜਿਹਾ ਹੀ ਸੀ, ਲੜੇ ਸਨ। ਉਹ ਤੈਨੂੰ ਦੱਸਿਆ ਉਹ ਵੀ ਜਦੋਂ ਜਿਹੜੇ ਨੇ ਉਦੋਂ ਅਜੇ ਜੇਲ੍ਹ ਜੀ ਸਨ, ਅੱਛਾ ਅੱਛਾ ਨਿਕਲੇ ਉਹ ਨਹੀਂ ਨਾ, ਉਹਨਾਂ ਭਾਉ ਕੇ ਉਹਨਾਂ ਨੂੰ ਮਾਰਿਆ ਜੀ। ਸਹੀ ਉਧਰ ਜਾ ਕੇ ਭਾਵੇਂ ਮਾਰਿਆ ਉਹਨੂੰ ਜਾਂ ਪਏ ਹੋਣ ਭਗਤ, ਉਹ ਵੀ ਜੇਲ੍ਹ ਹੀ ਸੀ। ਇਹ ਵੀ ਉਦੋਂ ਹੀ ਗਿਆ ਤੇ ਬਾਦਲ ਹੀ ਸੀ, ਇੱਧਰੋਂ ਛੁੱਟ ਕੇ ਛੱਡੇ ਨੇ ਜਦੋਂ। ਮੇਲਾ ਸ਼ੇਲਾ ਲੱਗਦਾ ਸੀ ਤੁਹਾਡੇ ਆ ਮੇਲਾ ਵਿਸਾਖੀ ਲੱਗਦੀ ਸੀ ਸਾਡੇ ਪਿੰਡ, ਅੱਛਾ ਸਿੱਖਾਂ ਦੀ ਬੜੀ ਕੌਡੀ ਕੁੜੀ ਵੀ ਹੁੰਦੀ ਸੀ ਬੜੀ। ਤੇ ਬੜੇ ਭਲਵਾਨ ਲਾਮੋ ਹੁੰਦੇ ਸਨ। ਬਸ ਠੀਕ ਹੋ ਗਿਆ ਫਿਰ ਹਾਂ ਹੋਰ ਮਿਹਰਬਾਨੀ।